Today's India, like a plane flying backwards, it's headed for crash. ਅਰੁਣਧਾਤੀ ਰॉय ਤੇ ਬੇਸ਼ੱਕ ਸਾਡੀ ਬੜੀ ਉਹਨੇ ਲਫ਼ਜ਼ ਯੂਜ਼ ਕੀਤਾ ਸੋਫਿਸਟੀਕੇਟਡ ਜੁਡੀਸ਼ਰੀ ਕਿ ਬਹੁਤ ਸੋਫਿਸਟੀਕੇਟ ਹੈ but the one where laws are applied differently depending on your caste, class, gender and ethnicity. ਉਹਨੇ ਕਿਹਾ ਵੀ ਡਿਸਕ੍ਰਿਮੀਨੇਸ਼ਨ ਜਾਂ ਦੂਜੀ ਦਾ ਤਾਂ ਹੋਰ ਸਬੂਤ ਦੀ ਲੋੜ ਹੀ ਨਹੀਂ ਹੈ। ਅਸੀਂ ਜਿਸ ਫੰਕਸ਼ਨ ਤੇ ਇਕੱਠੇ ਹੋਏ ਹਾਂ ਇਹ ਉਹ ਪ੍ਰੋਫੈਸਰ ਜਿਹੜਾ 90% ਜਿਹੜਾ ਪੈਰਾਲਾਈਜ਼ਡ ਹੈ, ਅਧਰੰਗ ਦਾ ਸ਼ਿਕਾਰ ਹੈ, ਵੀਲ ਚੇਅਰ ਤੇ ਲੁਟਕਿਆ ਹੋਇਆ ਹੈ ਤੇ 7 ਸਾਲਾਂ ਤੋਂ ਜੇਲ੍ਹ 'ਚ ਹੈ। ਹੋਰ ਤੁਸੀਂ ਜੁਡੀਸ਼ਰੀ ਦਾ ਨਜ਼ਾਰਾ ਕੀ ਦੇਖਣਾ ਹੈ? ਪ੍ਰੋਫੈਸਰ ਸਾਈਂ ਬਾਬਾ ਜਿਹੜਾ ਹੈ ਇਹ ਪੈਰਾਲਾਈਜ਼ਡ ਹੈ, 90% ਦੀ ਬਾਡੀ ਅਧਰੰਗ ਦਾ ਸ਼ਿਕਾਰ ਹੈ, ਵੀਲ ਚੇਅਰ ਦੇ ਉੱਤੇ ਇੱਕ ਪਾਸੇ ਨੂੰ ਲੁਟਕਿਆ ਹੁੰਦਾ ਹੈ। ਲੇਕਿਨ ਇਸ ਨੂੰ ਭਾਰਤ ਦੇ ਖਿਲਾਫ ਜੰਗ ਡਿਕਲੇਅਰ ਕਰਨ ਦਾ ਕਿ ਹੀ ਡਿਕਲੇਅਰਡ ਏ ਵਾਰ ਅਰਬਨ ਨਕਸਲ ਬਣਾ ਕੇ ਉਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ। ਉਸ ਦੀਆਂ ਲਿਖੀਆਂ ਜਿਹੜੀਆਂ ਨੇ ਪੋਇਮਸ ਨੇ ਉਹਨਾਂ ਨੂੰ ਜਿਹੜਾ ਇੱਕ ਪਬਲੀਕੇਸ਼ਨ ਹਾਊਸ ਸਪੀਕਿੰਗ ਟਾਈਗਰ ਨੇ ਛਾਪਿਆ ਔਰ ਉਸ ਦੀ ਜਿਹੜੀ ਇਨੋਗ੍ਰੇਸ਼ਨ ਹੋਈ, ਜਿਹੜਾ ਇਹ ਕਿਤਾਬ ਰਿਲੀਜ਼ ਹੋਈ ਪੋਇਟਰੀ ਦੀ, ਉਸ ਕਿਤਾਬ ਦਾ ਨਾਂ ਹੈ ਵਾਈ ਡੂ ਯੂ ਫੀਅਰ ਮਾਈ ਵੇ ਸੋ ਮੱਚ। ਇਹ ਚੈਲੰਜ ਇਹਨਾਂ ਨੂੰ ਹਿੰਦੂ ਤਵੀਆਂ ਨੂੰ ਜਾਂ ਜਿਹੜੇ ਲੋਕ ਪੈਟਰੀਓਟਿਜ਼ਮ ਦੇ ਨਾਂ ਥੱਲੇ, ਨੈਸ਼ਨਲਿਜ਼ਮ ਦੇ ਨਾਂ ਥੱਲੇ ਆਮ ਗਰੀਬਾਂ ਦਾ, ਲੋਕਾਂ ਦਾ ਸ਼ੋਸ਼ਣ ਵੀ ਕਰਦੇ ਨੇ ਤੇ ਜਿਹੜਾ ਕੋਈ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਾ ਉਹਨਾਂ ਨੂੰ ਤੁਸੀਂ ਸੈਡੀਸ਼ੀਅਸ ਬਣਾ ਦਿਓ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਮਸ਼ਹੂਰ ਇੰਟਰਨੈਸ਼ਨਲ ਪਰਸਨੈਲਿਟੀ ਰਾਈਟਰ ਅਰੁਣਧਾਤੀ ਰॉय ਨੇ ਕਿਹਾ ਹੈ ਕਿ ਭਾਰਤ ਉਸ ਹਵਾਈ ਜਹਾਜ਼ ਵਾਂਗ ਹੈ ਜਿਹੜਾ ਅੱਗੇ ਉੱਡਣ ਦੀ ਥਾਂ ਪਿੱਛੇ ਉੱਡ ਰਿਹਾ ਹੈ। ਸੋ ਇਸ ਲਈ ਇਸ ਦਾ ਅੰਤ ਯਕੀਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਕੰਮ ਨਾਲ, ਆਪਣੀ ਸਾਫ਼ ਗੋਈ ਨਾਲ ਜਾਂ ਆਪਣੀ ਪਰਸਨੈਲਿਟੀ ਨਾਲ ਉਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਬਣ ਜਾਂਦੀਆਂ ਨੇ ਔਰ ਕਈ ਵਾਰ ਇੱਕ ਮੁਲਕ ਦੀ ਰਿਪਰੈਜ਼ੈਂਟੇਸ਼ਨ ਜਾਂ ਆਜ਼ਾਦ ਆਵਾਜ਼ ਬਣ ਜਾਂਦੀਆਂ ਨੇ। ਅੱਛਾ, ਮੈਨੂੰ ਯਾਦ ਹੈ ਕਿ ਜਦੋਂ ਬਰਾਕ ਓਬਾਮਾ ਨੇ ਪ੍ਰੈਜ਼ੀਡੈਂਟ ਲਈ ਰਨ ਕਰਨ ਲਈ ਜਿਹੜਾ ਹੀ ਥਰੂ ਹਿਜ਼ ਹੈਟ ਇਨ ਦਾ ਰਿੰਗ ਤੇ ਮੁੱਢਲੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਸਪੋਰਟ ਕੀਤਾ ਜ਼ਾਹਰ ਹੈ ਉਹਨਾਂ 'ਚੋਂ ਕੈਨੇਡੀ ਫੈਮਿਲੀ ਸੀ, ਸੈਨੇਟਰ ਕੈਨੇਡੀ, ਔਰ ਇਹ ਬਹੁਤ ਵੱਡੀ ਗੱਲ ਸੀ ਇਸ ਗੱਲ ਦਾ। ਉਸ ਨੂੰ ਹਿਲਰੀ ਕਲਿੰਟਨ ਜਿਹੜੀ ਕਿ ਰਨ ਕਰ ਰਹੀ ਸੀ ਉਸ ਪ੍ਰੈਜ਼ੀਡੈਂਸੀ ਦੇ ਲਈ ਪ੍ਰਾਇਮਰੀ ਦੇ ਵਿੱਚ, ਉਸ ਨੂੰ ਲੱਗਾ ਕਿ ਵੀ ਇਹ ਜਿਹੜਾ ਹੈ, ਕਿਉਂਕਿ ਉਹ ਵੀ ਕਲਿੰਟਨ ਫੈਮਿਲੀ ਵੀ ਆਪਣੇ ਆਪ ਨੂੰ ਕੈਨੇਡੀ ਫੈਮਿਲੀ ਦੇ ਕਲੋਜ਼ ਮਹਿਸੂਸ ਕਰਦੀ ਸੀ। ਪਰ ਕੁਛ ਲੋਕਾਂ ਦੇ ਵਿੱਚ ਇਹ ਜਿਹਨੂੰ ਤੁਸੀਂ ਪ੍ਰੀ ਸਾਇੰਸ ਨਾ ਵੀ ਕਹੋ, ਇਮਾਨਦਾਰੀ ਜਾਂ ਸਚਾਰਤਾ ਨਾਲ ਜਦੋਂ ਤੁਸੀਂ ਖਲੋਂਦੇ ਹੋ ਤਾਂ ਕੁਛ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਜਿਹੜੀਆਂ ਆਮ ਲੋਕ ਜਿਹੜੇ ਭੀੜ ਭੜੱਕੇ 'ਚ ਗਵਾਚੇ ਹੁੰਦੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ। ਸੋ ਜ਼ਾਹਰ ਹੈ ਕਿ ਕੈਨੇਡੀ ਫੈਮਿਲੀ ਜਿਹੜੀ ਹਮੇਸ਼ਾ ਜਿਹੜੀ ਰੇਸਿਜ਼ਮ ਦੇ ਖਿਲਾਫ ਖਲੋਤੀ, ਜਿਨ੍ਹਾਂ ਨੇ ਹਮੇਸ਼ਾ ਹੀ ਸਿਵਲ ਰਾਈਟਸ ਦੇ ਮੁੱਦਿਆਂ ਦੇ ਉੱਤੇ ਪਹਿਲ ਕਦਮੀ ਕਰਕੇ ਸਪੋਰਟ ਕੀਤੀ, ਸੋ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਔਰ ਉਹ ਸਮਝਦੇ ਸੀ ਕਿ ਅਮਰੀਕਾ ਦੇ ਵਿੱਚ ਜੇ ਅਸੀਂ ਕੁਛ ਵੀ ਜੋ ਇਸ ਸੁਸਾਇਟੀ ਨੇ ਰੇਸਿਜ਼ਮ ਔਰ ਸਲੇਵਰੀ ਔਰ ਇਹ ਸਾਰੀਆਂ ਬਿਮਾਰੀਆਂ ਦਿੱਤੀਆਂ ਨੇ, ਜੇ ਇੱਕ ਅਫਰੀਕਨ ਅਮਰੀਕਨ ਵਾਈਟ ਹਾਊਸ 'ਚ ਪਹੁੰਚ ਜਾਂਦਾ ਹੈ ਤੇ ਅਮਰੀਕਾ ਦਾ ਇੱਕ ਨਵਾਂ ਦੌਰ ਸ਼ੁਰੂ ਹੋਏਗਾ। ਪਰ ਇਸ ਦੇ ਨਾਲ ਜਿਹੜੀ ਇੱਕ ਓਪਨ ਸਪੋਰਟ ਉਸ ਪੀਰੀਅਡ ਦੇ ਵਿੱਚ ਆਈ, ਹਾਲਾਂ ਉਹ ਕੋਈ ਇਲੈਕਟਿਡ ਆਫੀਸ਼ੀਅਲ ਨਹੀਂ, ਅੱਜ ਵੀ ਅਮਰੀਕਾ ਦੀ ਪਛਾਣ ਦੁਨੀਆ ਦੇ ਕੁਝ ਹਿੱਸਿਆਂ 'ਚ ਓਪਰਾ ਵਿਨਫਰੇ ਜਿਹੜੀ ਸ਼ਿਕਾਗੋ ਬੇਸਡ ਜਿਹੜੀ ਹੈ ਉਹ ਜ਼ਬਰਦਸਤ ਐਂਕਰ, ਹੋਸਟ ਔਰ ਜਿਹੜਾ ਵੀ ਉਹਦੇ ਕੋਈ ਰਾਈਟਰ ਜਾਂ ਦੂਸਰਾ ਉਹਦੇ ਸ਼ੋਅ 'ਤੇ ਚਲਾ ਜਾਏ ਉਹਨਾਂ ਦੀ ਕਿਤਾਬਾਂ ਦੀ ਔਰ ਦੂਸਰੀ ਜਿਹੜੀ ਗਿਣਤੀ ਹੈ 100 ਗੁਣਾ ਵੱਧ ਜਾਂਦੀ ਹੈ। ਹੁਣ ਓਪਰਾ ਵਿਨਫਰੇ ਆਪਣੇ ਆਪ ਦੇ ਵਿੱਚ ਇੱਕ ਥਾਂ ਰੱਖਦੇ ਇਨ ਸਪਾਈਟ ਆਫ ਕੰਟਰੋਵਰਸੀਜ਼, ਕਮਜ਼ੋਰੀਆਂ ਇੱਧਰ ਉੱਧਰ। ਜੇ ਭਾਰਤ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ, ਅਰੁਣਧਾਤੀ ਰॉय ਬੇਸ਼ੱਕ ਉਹ ਐਕਸਟ੍ਰੀਮ ਲੈਫਟ ਵਿਚਾਰਧਾਰਾ ਦੀ ਹੈ, ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਹ ਏਥੀਇਸਟ ਹੈ ਔਰ ਉਸ ਦਾ ਜਿਹੜਾ
ਪਹਿਲੀ ਲਿਖਤ ਗੋਡ ਆਫ ਸਮਾਲ ਥਿੰਗਸ ਜਿਸ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ, ਉਹ ਉਸ ਪਾਸੇ ਵੱਲ ਹੀ ਇਸ਼ਾਰਾ ਕਰਦਾ ਹੈ। ਪਰ ਬਹਾਦਰ ਔਰ ਦਲੇਰ ਔਰਤ ਹੈ ਔਰ ਉਹਨੇ ਜਿਹੜਾ ਹਮੇਸ਼ਾ ਹੀ ਜਿਹੜੇ ਡਾਊਨ ਟਰੋਡਨ ਨੇ, ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ, ਹਾਲਾਂਕਿ ਉਸ ਦਾ ਜ਼ਿਆਦਾ ਜ਼ੋਰ ਜਦੋਂ ਉਹ ਜਿਹੜੀ ਅੱਜ ਇਹਨਾਂ ਨੂੰ ਨਕਸਲਬਾੜੀ ਕਹਿ ਕੇ ਮਾਰਿਆ ਜਾਂਦਾ, ਔਰ ਪਿਛਲੇ 60ਵੇਂ ਤੋਂ ਹੀ ਜਦੋਂ ਤੋਂ ਨਕਸਲਬਾੜੀ ਲਹਿਰ ਚੱਲੀ, ਸੋ ਉਹ ਉਹਨਾਂ ਦੇ ਵਿੱਚ ਜਾ ਕੇ ਉਹ ਛੱਤੀਸਗੜ੍ਹ ਹੋਏ ਔਰ ਦੂਸਰੇ ਹਿੱਸੇ ਹੋਣ ਵੈਸਟ ਬੰਗਾਲ ਦੇ ਜਾਂ ਦੂਜੇ, ਇਹ ਅਰੁਣਧਾਤੀ ਰॉय ਮਜ਼ਬੂਤੀ ਨਾਲ ਕਹਿ ਸਕਦੀ ਸੀ। ਉਹਨੇ ਕਿਹਾ ਜੀ ਵੀ ਇਹਨਾਂ ਦੇ ਕੋਲ ਇਹਨਾਂ ਵਿਚਾਰਿਆਂ ਨੇ ਕੀ ਗੁਨਾਹ ਕੀਤਾ। ਉਹਨੇ ਕਿਹਾ ਦੇ ਆਰ ਗਾਂਧੀਅਨਸ ਵਿਦ ਦਾ ਗਨਸ। ਉਹਨਾਂ ਨੇ ਕਿਹਾ ਵੀ ਗਾਂਧੀ ਕੋਲ ਤਾਂ ਖਾਣ ਨੂੰ ਬਹੁਤ ਕੁਝ ਸੀ, ਉਹਦੇ ਲਈ ਤਾਂ ਭੁੱਖੇ ਰਹਿਣਾ ਜਿਹੜਾ ਉਹਦਾ ਇੱਕ ਸਿਆਸੀ ਵੈਪਨ ਹੋ ਸਕਦਾ ਹੈ ਜਾਂ ਉਸ ਦਾ ਇੱਕ ਡਰਾਮਾ ਹੋ ਸਕਦਾ। ਇਹ ਤਾਂ ਨਹੀਂ ਉਹਨੇ ਕਿਹਾ, ਇਹ ਤਾਂ ਮੈਂ ਇੰਟਰਪ੍ਰੀਟ ਕਰ ਰਿਹਾ ਕਿ ਵੀ ਉਹ ਤਾਂ ਇਸ ਲਈ ਉਪਵਾਸ ਜਾਂ ਵਰਤ ਰੱਖਦਾ ਸੀ ਕਿ ਉਹਨੇ, ਪਰ ਇਹ ਤਾਂ ਪਹਿਲਾਂ ਹੀ ਇਹਨਾਂ ਦੇ ਢਿੱਡ ਭੁੱਖੇ ਨੇ। ਸੋ ਇਹ ਵੀ ਜਿਹੜੇ ਨੇ ਇਤਜ਼ਾਜ਼ ਕਰ ਰਹੇ ਨੇ, ਉਹਨਾਂ ਦਾ ਤਰੀਕਾ ਹੀ ਰੈਬੈਲੀਅਨ ਦਾ, ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿਉਂਕਿ ਉਹਨਾਂ ਦੇ ਢਿੱਡ 'ਚ ਰੋਟੀ ਨਹੀਂ ਹੈ ਤੇ ਗਨ ਚੁੱਕਣ ਤੋਂ ਬਿਨਾਂ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈ। ਇਸੇ ਤਰ੍ਹਾਂ ਜਦੋਂ ਕਸ਼ਮੀਰ ਵਾਦੀ ਦੇ ਵਿੱਚ ਗਈ ਜਾਂ ਜਾਂਦੀ ਹੈ, ਹੁਣ ਤਾਂ ਜਿਹੜਾ ਉਸ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਰੈਸਟ੍ਰਿਕਟ ਕੀਤਾ ਹੈ, ਕਈ ਕੇਸ ਕਈ ਦੂਜੇ ਤੀਜੇ, ਉਹ ਇਹ ਉਹਨਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹੱਕ ਦੀ ਹਮਾਇਤੀ ਹੈ। ਹਾਲਾਂ ਨਵੰਬਰ 84 ਦੇ ਹਵਾਲੇ ਨਾਲ ਤਾਂ ਮੈਂ ਨਹੀਂ ਦੇਖਿਆ ਹੈ ਕਿ ਵੀ ਕੋਈ ਉਸ ਦੀਆਂ ਲਿਖਤਾਂ ਸਾਹਮਣੇ ਹੋਣ ਜਾਂ ਕੋਈ ਹੋਏ, ਲੇਕਿਨ ਪੰਜਾਬ ਦੇ ਵਿੱਚ ਵੀ ਇੱਕ ਦੋ ਮੌਕਿਆਂ ਦੇ ਉੱਤੇ ਜਿਹੜਾ ਜਾਂ ਉਸ ਨੇ ਆ ਕੇ ਆਪਣੀ ਸ਼ਮੂਲੀਅਤ ਕੀਤੀ ਹੈ। ਜਿਵੇਂ ਕਿ ਮੈਂ ਕਿਹਾ ਵੀ ਭਾਵੇਂ ਲੈਫਟਿਸਟ ਦਾਇਰਾ ਹੈ, ਲੇਕਿਨ ਉਹਦੀ ਜਦੋਂ ਉਹ ਕੋਈ ਗੱਲ ਕਹਿੰਦੀ ਹੈ, ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਅਕਸਰ ਉਸ ਨੂੰ ਲੈਕਚਰਸ ਲਈ ਸੱਦਿਆ ਜਾਂਦਾ ਤੇ ਉਹ ਨਿਊਜ਼ ਬਣਦੀ ਹੈ। ਕਿਉਂਕਿ ਇੱਕ ਤਾਂ ਮੈਂ ਸਮਝਦਾ ਵੀ ਇੱਕ ਗਿਫਟਡ ਪਾਰਟ ਹੁੰਦਾ ਹੈ ਜਿਹਦੇ 'ਚ ਤੁਹਾਡੇ ਕੋਲ ਕੋਈ ਗੱਲ ਕਹਿਣ ਦਾ ਅੰਦਾਜ਼ ਐਸਾ ਹੀ ਉਹਦੀ ਲਿਖਣੀ ਦੇ ਵਿੱਚ ਵੀ ਹੈ, ਔਰ ਬੇਬਾਕੀ ਹੁੰਦੀ ਹੈ ਔਰ ਬੇਖੌਫ ਹੁੰਦਾ। ਜਦੋਂ ਤੁਹਾਨੂੰ ਲੱਗਦਾ ਹੈ ਕਿ ਇੱਕ ਬਿਨਾਂ ਕਿਸੇ ਸਪੋਰਟ ਤੋਂ ਇੱਕ ਬੀਬੀ ਖਲੋ ਕੇ ਇੱਕ ਇਸ ਕਿਸਮ ਦੇ ਸਿਸਟਮ ਨੂੰ ਚੈਲੰਜ ਕਰ ਰਹੀ ਹੈ, ਇਸ ਕਿਸਮ ਦੇ ਹਿੰਦੂਤਵਾ ਦੇ ਵਿਚਾਰਧਾਰਾ ਦੇ ਅਗੇਂਸਟ ਖੜੀ ਹੈ, ਜਦੋਂ ਕਿ ਉੱਥੇ ਉਹ ਗੌਰੀ ਲੰਕੇਸ਼ ਹੋਏ, ਉਹ ਵੀ ਬੀਬੀ ਜਰਨਲਿਸਟ ਸੀ, ਲੰਗਾਇਤ ਜਿਹੜੀ ਬੋਲਡਲੀ ਰੱਖਦੀ ਸੀ, ਉਹਨਾਂ ਦਾ ਕੀ ਹਸ਼ਰ ਹੋਇਆ। ਸੋ ਇਹ ਗੱਲ ਮੈਨੂੰ ਵੀ ਐਡਮਾਇਰਰ ਬਣਾ ਦਿੰਦੀ ਹੈ। ਬੇਸ਼ੱਕ ਵਿਚਾਰਧਾਰਕ ਤੌਰ ਦੇ ਉੱਤੇ ਇਹ ਜਿਹੜੀ ਵਿਚਾਰਧਾਰਾ ਇਹ ਡਿਫਰੈਂਟ ਪਾਸੇ ਲੈ ਕੇ ਜਾਂਦੇ ਨੇ, ਲੇਕਿਨ ਮੈਂ ਸਮਝਦਾ ਹਾਂ ਵੀ ਜੇ ਉਹਨਾਂ ਦੀ ਕਨਵਿਕਸ਼ਨ ਵੀ ਹੈ, ਏਥੀਇਸਟ ਵੀ ਕਨਵਿਕਸ਼ਨ ਹੈ, ਲੈਫਟਿਸਟ ਵੀ ਕਨਵਿਕਸ਼ਨ ਹੈ, ਤੇ ਉਹਨਾਂ ਕੋਲ ਕਰੇਜ ਤਾਂ ਹੈ ਟੂ ਸਟੈਂਡ ਬਾਈ देयर ਕਨਵਿਕਸ਼ਨ। ਸਾਡੇ ਜਿਹੜੇ ਬੜੇ ਲੋਕ ਆਪਣੇ ਆਪ ਨੂੰ ਧਰਮੀ ਕਹਿਣ ਵਾਲੇ ਵੀ ਨੇ ਜਾਂ ਆਪਣੇ ਆਪ ਨੂੰ ਧਰਮ ਦੇ ਅਲੰਬਰਦਾਰ ਜਾਂ ਦੂਜੇ ਵੀ ਸਮਝਦੇ ਨੇ, ਉਹ ਜਦੋਂ ਸੱਚ ਬੋਲਣ ਦਾ ਵੇਲਾ ਆਉਂਦਾ ਹੈ ਉਹਨਾਂ ਦੇ ਬੁੱਲ ਸੀਤੇ ਜਾਂਦੇ ਨੇ ਉਹਨਾਂ ਦੇ ਲਈ। ਔਰ ਇਹ ਮਾਹੌਲ ਅਸੀਂ ਦੇਖਦੇ ਹਾਂ, ਆਪਣੇ 'ਚ ਦੇਖਦੇ ਹਾਂ, ਕਿਸੇ ਨੂੰ ਕੀ ਕਹਿਣਾ ਕਿ ਕਿਸ ਕਿਸਮ ਦਾ ਜਿਹੜਾ ਉਹ ਖੱਬੇ ਸੱਜੇ ਕੀ ਹੈ, ਇੱਧਰ ਉੱਧਰ ਕੀ ਹੈ, ਇਹ ਹੁਣ ਮੈਂ ਵੇਰਵੇ 'ਚ ਨਹੀਂ ਜਾਂਦਾ ਕਿ ਭਾਈ ਇਹ ਸਾਰਾ ਪਾਰਟ ਬਰਾਬਰ ਹੈ। ਪਰ ਜਦੋਂ ਅਰੁਣਧਾਤੀ ਰॉय ਬੋਲਦੀ ਹੈ ਤੇ ਫਿਰ ਉਹ ਬੋਲਦੀ ਹੈ, ਉਹ ਖਬਰ ਵੀ ਬਣਦੀ ਹੈ ਔਰ ਦੁਨੀਆ 'ਚ ਉਹਦਾ ਨੋਟਿਸ ਵੀ ਲਿਆ ਜਾਂਦਾ ਹੈ, ਕਿਉਂਕਿ ਉਸ ਦੀ ਗੱਲ ਦੇ ਵਿੱਚ ਭਾਰ ਹੁੰਦਾ ਹੈ। ਹੁਣ ਇੱਕ ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ ਦੇ ਪ੍ਰੋਫੈਸਰ ਹੈ ਜਿਨ੍ਹਾਂ ਨੂੰ ਹੁਣ ਸੈਕ ਕਰ ਦਿੱਤਾ ਗਿਆ, ਪ੍ਰੋਫੈਸਰ GN ਸਾਈਂ ਬਾਬਾ। ਹੁਣ ਇਹ ਡਾਕਟਰ ਔਰ ਜ਼ਾਹਰ ਹੈ ਕਿ ਬਹੁਤ ਜ਼ਬਰਦਸਤ ਪੋਇਟ ਰਾਈਟਰ, ਕਿਉਂਕਿ ਉਹ ਜਿਹੜੇ ਸ਼ੋਸ਼ਿਤ ਲੋਕ ਨੇ ਉਹਨਾਂ ਦੇ ਹੱਕਾਂ ਦੇ ਲਈ ਬੋਲਣ ਵਾਲਾ, ਲਿਖਣ ਵਾਲਾ। ਔਰ ਜਦੋਂ ਹਿੰਦੂ ਤਵੀਆਂ ਨੇ ਟਾਰਗੇਟ ਕੀਤਾ, ਇੱਕ ਪਾਸੇ ਤਾਂ ਸਿੱਖਾਂ ਨੂੰ ਟਾਰਗੇਟ ਆਤੰਕਵਾਦੀ ਕਹਿ ਕੇ ਜਾਂ ISI ਦੇ ਏਜੰਟ, ਜੋ ਉਹਨਾਂ ਨੇ ਹਾਲ ਹੁਣ ਵੀ ਕੀਤਾ ਹੋਇਆ ਜਥੇਬੰਦੀਆਂ ਨੂੰ ਬਦਨਾਮ ਕਰਕੇ, ਮੁਸਲਮਾਨਾਂ ਨੂੰ ਉਹਨਾਂ ਨੇ ਟੁਕੜੇ ਟੁਕੜੇ ਗੈਂਗ ਤੇ ਪਾਕਿਸਤਾਨ ਨਾਲ ਜੋੜ ਕੇ, ਜਾਂ 47 ਤੋਂ ਪਹਿਲਾਂ ਕਿ ਇਹਨਾਂ ਨੇ ਪਾਕਿਸਤਾਨ ਲਈ ਵੋਟਾਂ ਕੀਤੀਆਂ ਤੇ ਇਹ ਉਹ ਕੀਤਾ। ਔਰ ਜਿਹੜੇ ਨਕਸਲਵਾਦੀ ਸੀ ਉਹਨਾਂ ਨੂੰ ਤਾਂ ਮਾਓਵਾਦੀ ਕਹਿ ਕੇ ਔਰ ਦੂਸਰੇ ਹੈ, ਲੇਕਿਨ ਜਿਹੜੇ ਇੰਟੈਲੈਕਚੁਅਲਸ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਹੋਏ ਦੂਸਰੇ ਲੋਕ ਜਿਹੜੇ ਆਮ ਤੌਰ ਤੇ ਇਨਸਾਨੀ ਬਰਾਬਰੀ ਦੀ ਗੱਲ ਕਰਦੇ ਨੇ, ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਉਹਨਾਂ ਦੇ ਲਈ ਇੱਕ ਟਰਮ ਇਹਨਾਂ ਨੇ ਕੋਇਨ ਕੀਤੀ, ਅਰਬਨ ਨਕਸਲਸ। ਇਹ ਇਹਨਾਂ ਦੀ ਕੋਇਨ ਕੀਤੀ ਟਰਮ ਹੈ ਕਿ ਇਹ ਸ਼ਹਿਰਾਂ ਵਿੱਚ ਰਹਿਣ ਵਾਲੇ ਨਕਸਲਵਾਦੀ ਨੇ, ਕਿ ਭਾਵੇਂ ਇਹਨਾਂ ਨੇ ਜਿਹੜੇ ਨਕਸਲਵਾੜੀ ਜਾਂ ਮਾਓਵਾਦੀਆਂ ਵਾਂਗ ਗਨਸ ਨਹੀਂ ਚੁੱਕੀਆਂ ਹੋਈਆਂ, ਪਰ ਇਹ ਹੈ ਨਕਸਲਵਾਦੀ ਨੇ।
ਔਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਕਿਵੇਂ ਪੈਗਾਸਸ ਜਿਹੜਾ ਮਾਲ ਸਪਾਈਵੇਅਰ ਇਹਨਾਂ ਨੇ ਇਜ਼ਰਾਈਲ ਤੋਂ ਖਰੀਦਿਆ, ਕਿਵੇਂ ਕੰਪਿਊਟਰਾਂ ਦੇ ਵਿੱਚ ਫਿੱਟ ਕੀਤਾ। ਔਰ ਜਿਹੜੇ ਬਹੁਤ ਸਾਰੇ ਇਹਨਾਂ ਨੇ ਇੰਟੈਲੈਕਚੁਅਲਸ ਨੂੰ ਜਿਨ੍ਹਾਂ ਦੇ ਵਿੱਚ ਈਵਨ ਜਿਹੜਾ ਸਵਾਮੀਸਤਾਨ ਜਿਹਦੀ ਡੈਥ ਜੇਲ੍ਹ ਦੇ ਵਿੱਚ ਹੋਈ, ਜਾਂ ਜਿਹੜਾ ਕੋਰੇਗਾਂਵ ਮਹਾਰਾਸ਼ਟਰ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਨੂੰ ਫਸਾਇਆ ਹੋਇਆ ਪ੍ਰੋਫੈਸਰਾਂ ਨੂੰ ਔਰ ਇੰਟੈਲੈਕਚੁਅਲਸ ਨੂੰ, ਉਹਨਾਂ ਦੇ ਕੰਪਿਊਟਰਾਂ ਨੂੰ ਹੀ ਕਹੇ ਜੀ ਅਸੀਂ ਕੰਪਿਊਟਰਾਂ 'ਚ ਦੇਖਿਆ ਇਹ ਤਾਂ ਦੇ ਵਰ ਡਿਕਲੇਅਰਿੰਗ ਵਾਰ ਅਗੇਂਸਟ ਇੰਡੀਆ, ਇਹ ਤਾਂ ਭਾਰਤ ਦੇ ਉਹ ਸਾਰੇ ਕਨਵਿਕਸ਼ਨ ਇਸ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਕਨਵਿਕਟ ਕੀਤਾ, ਕੋਈ ਜੇਲ੍ਹਾਂ ਦੇ ਵਿੱਚ ਨੇ। ਹੁਣ ਇਹ ਪ੍ਰੋਫੈਸਰ ਸਾਈਂ ਬਾਬਾ ਜਿਹੜਾ ਹੈ ਇਹ ਪੈਰਾਲਾਈਜ਼ਡ ਹੈ, 90% ਦੀ ਬਾਡੀ ਅਧਰੰਗ ਦਾ ਸ਼ਿਕਾਰ ਹੈ, ਵੀਲ ਚੇਅਰ ਦੇ ਉੱਤੇ ਇੱਕ ਪਾਸੇ ਨੂੰ ਲੁਟਕਿਆ ਹੁੰਦਾ ਹੈ। ਲੇਕਿਨ ਇਸ ਨੂੰ ਭਾਰਤ ਦੇ ਖਿਲਾਫ ਜੰਗ ਡਿਕਲੇਅਰ ਕਰਨ ਦਾ ਕਿ ਹੀ ਡਿਕਲੇਅਰਡ ਏ ਵਾਰ ਅਰਬਨ ਨਕਸਲ ਬਣਾ ਕੇ ਉਹਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ ਔਰ ਉਹ ਜੇਲ੍ਹ 'ਚ ਬੰਦ ਹੈ। ਔਰ ਉਸ ਦੀਆਂ ਲਿਖੀਆਂ ਜਿਹੜੀਆਂ ਨੇ ਪੋਇਮਸ ਨੇ ਉਹਨਾਂ ਨੂੰ ਜਿਹੜਾ ਇੱਕ ਪਬਲੀਕੇਸ਼ਨ ਹਾਊਸ ਸਪੀਕਿੰਗ ਟਾਈਗਰ ਨੇ ਛਾਪਿਆ ਔਰ ਉਸ ਦੀ ਜਿਹੜੀ ਇਨੋਗ੍ਰੇਸ਼ਨ ਹੋਈ, ਜਿਹੜਾ ਇਹ ਕਿਤਾਬ ਰਿਲੀਜ਼ ਹੋਈ ਪੋਇਟਰੀ ਦੀ, ਉਸ ਕਿਤਾਬ ਦਾ ਨਾਂ ਹੈ ਵਾਈ ਡੂ ਯੂ ਫੀਅਰ ਮਾਈ ਵੇ ਸੋ ਮੱਚ, ਕਿ ਜਿਹੜਾ ਮੇਰੀ ਜੀਵਨ ਸ਼ੈਲੀ ਹੈ, ਮੇਰੇ ਜੀਵਨ ਦਾ ਰਸਤਾ ਹੈ, ਇਹ ਤੋਂ ਤੁਹਾਨੂੰ ਇੰਨਾ ਡਰ ਕਿਉਂ ਲੱਗਦਾ। ਸੋ ਜ਼ਾਹਰ ਹੈ ਕਿ ਇਹ ਚੈਲੰਜ ਇਹਨਾਂ ਨੂੰ ਹਿੰਦੂ ਤਵੀਆਂ ਨੂੰ ਜਾਂ ਜਿਹੜੇ ਲੋਕ ਪੈਟਰੀਓਟਿਜ਼ਮ ਦੇ ਨਾਂ ਥੱਲੇ, ਨੈਸ਼ਨਲਿਜ਼ਮ ਦੇ ਨਾਂ ਥੱਲੇ ਆਮ ਗਰੀਬਾਂ ਦਾ, ਲੋਕਾਂ ਦਾ ਸ਼ੋਸ਼ਣ ਵੀ ਕਰਦੇ ਨੇ, ਤੇ ਜਿਹੜਾ ਕੋਈ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਾ ਉਹਨਾਂ ਨੂੰ ਤੁਸੀਂ ਸੈਡੀਸ਼ੀਅਸ ਬਣਾ ਦਿਓ, ਸੈਡੀਸ਼ਨ ਚਾਰਜ ਲਾ ਦਿਓ। ਹੁਣ ਇਸ ਦੀ ਇਨੋਗ੍ਰੇਸ਼ਨ ਦੇ ਮੌਕੇ ਜਿਹੜਾ ਅਰੁਣਧਾਤੀ ਰਾਏ ਨੂੰ ਜ਼ਾਹਰ ਹੈ ਇਨਵਾਈਟ ਕੀਤਾ ਹੋਇਆ ਸੀ ਔਰ ਉਹਨੇ ਇਸ ਦੇ ਵਿੱਚ ਜੋ ਕਿਹਾ, ਈਵਨ ਇੰਡੀਅਨ ਮੀਡੀਆ ਦੀ ਵੀ ਹੈਡਲਾਈਨ ਹੈ, PTI ਜਿਹੜੀ ਇਹਨਾਂ ਦੀ ਮੇਨ ਨਿਊਜ਼ ਏਜੰਸੀ, ਉਹਨੇ ਵੀ ਖਬਰ ਲਾਈ ਹੈ ਔਰ ਇਹਦੀ ਹੈਡਲਾਈਨ ਹੈ ਟੂਡੇਜ਼ ਇੰਡੀਆ ਲਾਈਕ ਏ ਪਲੇਨ ਫਲਾਈਂਗ ਬੈਕਵਰਡਸ ਇਟਸ ਹੈਡਡ ਫॉर ਕ੍ਰੈਸ਼, ਅਰੁਣਧਾਤੀ ਰਾਏ। ਹੁਣ ਇਹ ਜਿਹੜੀ ਉਹਨੇ ਅਰੁਣਧਾਤੀ ਰਾਏ ਨੇ ਇਹ ਗੱਲ ਇੱਥੋਂ ਕੀਤੀ, ਉਹਨੇ ਕਿਹਾ ਕਿ ਵੀ ਮੈਂ ਜਿਹੜੀ ਹੈ ਰੀਸੈਂਟਲੀ ਆਈ ਆਸਕਡ ਏ ਪਾਇਲਟ ਫਰੈਂਡ ਆਫ ਮਾਈਨ, ਕਿ ਮੈਂ ਹੁਣੇ ਹੀ ਤਾਜ਼ਾ ਆਪਣੇ ਇੱਕ ਪਾਇਲਟ ਦੋਸਤ ਨੂੰ ਪੁੱਛਿਆ ਕੈਨ ਯੂ ਫਲਾਈ ਏ ਪਲੇਨ ਬੈਕਵਰਡਸ, ਕਿ ਜਹਾਜ਼ ਅੱਗੇ ਨੂੰ ਕੀ ਤੂੰ ਪਿੱਛੇ ਨੂੰ ਚਲਾ ਸਕਦਾ। ਹੀ ਲਾਫਡ ਆਊਟ ਲਾਊਡ, ਕਿ ਉਹ ਜ਼ੋਰ ਦੀ ਹੱਸਿਆ। I said this is exactly what is happening here in India, ਕਿ ਵੀ ਇਹ ਭਾਰਤ ਦੇ ਵਿੱਚ ਐਗਜ਼ੈਕਟਲੀ ਹੋ ਰਿਹਾ। ਔਰ ਉਹਨੇ ਇਸ ਸਾਰੇ 'ਚੋਂ ਉਹਨੇ ਕਿਹਾ, ਫਿਰ ਇਸ ਫੰਕਸ਼ਨ ਜਿਹੜੀ ਉਹਦੀ ਸਪੀਚ ਹੈ ਉਹਦੇ 'ਚ ਉਹਨੇ ਕਿਹਾ ਕਿ ਰਾਏ ਸੈਡ that from spearheading truly revolutionary movements in 1960s for redistribution of wealth and land, the country leaders are now seeking votes and winning elections by distributing 5 kilogram rice and 1 kilogram salt, freebies। ਪੰਜਾਬ 'ਚ ਵੀ ਤੁਸੀਂ ਦੇਖ ਲਓ, ਹੁਣ ਆਮ ਆਦਮੀ ਪਾਰਟੀ ਦਾ 92 ਸੀਟਾਂ ਲਿਜਾਣਾ ਕੋਈ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ, ਕੋਈ ਰੈਵੋਲੂਸ਼ਨਰੀ ਆਈਡੀਆ ਤਾਂ ਦੂਰ ਦੀ ਗੱਲ, ਈਵਨ ਲੋਕਾਂ ਦੀਆਂ ਮੁੱਢਲੀਆਂ ਪਰ ਇਹ ਹੈ ਜੀ ਅਸੀਂ ਇਹ ਮੁਫਤ ਦੇ ਦਿਆਂਗੇ, ਬਿਜਲੀ ਮੁਫਤ ਹੈ, ਫਲਾਣਾ ਹੈ, ਚੌਲ ਦੇ ਦਿਆਂਗੇ ਔਰ ਦਾਲ ਦੇ ਦਿਆਂਗੇ। ਉਹਨਾਂ ਪਹਿਲੀਆਂ ਸਰਕਾਰਾਂ ਨੇ ਕਿਹਾ ਸੀ ਜੀ ਸਟੋਰਾਂ ਤੋਂ ਲੈ ਜਾਓ, ਆਮ ਆਦਮੀ ਪਾਰਟੀ ਨੇ ਕਿਹਾ ਜੀ ਅਸੀਂ ਘਰ ਦੇ ਬੂਹੇ 'ਤੇ ਰੱਖ ਕੇ ਜਾਇਆ ਕਰਾਂਗੇ। ਲੋਕਾਂ ਨੇ ਕਿਹਾ ਜੀ ਇਹ ਤਾਂ ਬੜੀ ਮੌਜ, ਸਾਡਾ ਦਿਨ ਬਚ ਜਾਏਗਾ ਸਟੋਰ ਦੇ ਉੱਤੇ ਇਹਨਾਂ ਦੇ ਨਾਲ। ਉਹਨੇ ਕਿਹਾ ਜੀ ਕਿੱਥੇ 60ਵਿਆਂ ਦੇ ਵਿੱਚ ਜਿਹੜੀਆਂ ਮੂਵਮੈਂਟ ਸੀ ਉਹ ਤਾਂ ਵੈਲਥ ਦੀ ਗੱਲ ਕਰਦੀਆਂ ਸੀ ਕਿ ਭਾਈ ਅਮੀਰ ਹੁੰਦਾ ਚਲਾ ਜਾ ਰਿਹਾ, ਗਰੀਬ ਹੁੰਦਾ ਜਾ ਰਿਹਾ। ਇਹ ਜਿਹੜੀ ਹੈ ਇਕੁਈ ਡਿਸਟਰੀਬਿਊਸ਼ਨ ਹੋਏ। ਫਿਰ ਉਹਨੇ ਪਾਇਲਟ ਆਪਣੇ ਦੋਸਤ ਦੀ ਗੱਲ ਕੀਤੀ, ਉਹਨੇ ਕਿਹਾ ਦਾ ਲੀਡਰਸ ਆਫ ਦਿਸ ਕੰਟਰੀ ਆਰ ਫਲਾਈਂਗ ਦਾ ਪਲੇਨ ਇਨ ਰਿਵਰਸ, ਐਵਰੀਥਿੰਗ ਇਜ਼ ਫਾਲਿੰਗ ਐਂਡ ਵੀ ਆਰ ਹੈਡਡ ਫॉर ਏ ਕ੍ਰੈਸ਼, ਕਿ ਜਹਾਜ਼ ਪੁੱਠਾ ਚਲਾ ਰਹੇ ਨੇ, ਜਹਾਜ਼ 'ਚੋਂ ਚੀਜ਼ਾਂ ਡਿੱਗ ਰਹੀਆਂ ਔਰ ਇਹ ਜਿਹੜਾ ਉਹਦਾ ਜਹਾਜ਼ ਦਾ ਕ੍ਰੈਸ਼ ਹੈ, ਮਤਲਬ ਇਹ ਹੈ ਵੀ ਇੰਡੀਆ ਦਾ ਖਾਤਮਾ ਸਰਟਨ ਹੈ। ਔਰ ਫਿਰ ਉਹਨੇ ਇਹ ਕਿਹਾ ਕਿ ਵੀ ਜੁਡੀਸ਼ਰੀ ਦੀ ਗੱਲ ਕਰ ਲਓ, ਕਿ ਬੇਸ਼ੱਕ ਸਾਡੀ ਬੜੀ, ਉਹਨੇ ਲਫ਼ਜ਼ ਯੂਜ਼ ਕੀਤਾ ਸੋਫਿਸਟੀਕੇਟਡ ਜੁਡੀਸ਼ਰੀ, ਕਿ ਬਹੁਤ ਸੋਫਿਸਟੀਕੇਟ ਹੈ, ਬਟ ਦ ਵਨ ਵੇਅਰ ਲਾਜ਼ ਆਰ ਅਪਲਾਈਡ ਡਿਫਰੈਂਟਲੀ ਡਿਪੈਂਡਿੰਗ ਔਨ ਯੋਰ ਕਾਸਟ, ਕਲਾਸ, ਜੈਂਡਰ ਐਂਡ ਐਥਨੀਸਿਟੀ। ਕਿ ਜੁਡੀਸ਼ਰੀ ਤਾਂ ਹੁਣ ਕਨਸਟੀਟਿਊਸ਼ਨ ਦਾ ਬੜਾ ਜ਼ਬਰਦਸਤ ਹੈ, ਦੁਨੀਆ ਦੇ ਸਾਰੇ ਕਨਸਟੀਟਿਊਸ਼ਨ ਦੀ ਨਕਲ ਮਾਰ ਕੇ ਸਭ ਤੋਂ ਵੱਡਾ ਬਣਾਇਆ ਹੈ। ਪਰ ਉਹਨੇ ਕਿਹਾ ਕਿ ਭਾਈ ਜਦੋਂ ਫੈਸਲਾ ਤਾਂ ਜੱਜ ਨੇ ਦੇਣਾ, ਤੇ ਜਿਹੜਾ ਜੱਜ ਬੈਠਾ ਕੁਰਸੀ 'ਤੇ ਉਹ ਡਿਸਾਈਡ ਕਰਨ ਵੇਲੇ ਦੇਖੇਗਾ ਵੀ ਤੁਹਾਡੀ ਕਾਸਟ ਕੀ ਹੈ,
ਤੁਸੀਂ ਕਿਸ ਵਰਗ ਦੇ ਹੋ, ਤੁਹਾਡਾ ਤੁਸੀਂ ਮਰਦ ਹੋ ਕਿ ਔਰਤ ਹੋ, ਐਥਨੀਸਿਟੀ ਕਿ ਭਾਈ ਤੁਹਾਡਾ ਮਜ਼ਹਬ ਕੀ ਹੈ ਔਰ ਤੁਹਾਡਾ ਪਿਛੋਕੜ ਕੀ ਹੈ। What are we doing here today? We are meeting to talk about a professor who is paralyzed 90% and has been in jail for 7 years. That is what we are doing. That is enough. ਉਹਨੇ ਕਿਹਾ ਵੀ ਡਿਸਕ੍ਰਿਮੀਨੇਸ਼ਨ ਜਾਂ ਦੂਜੀ ਦਾ ਤਾਂ ਹੋਰ ਸਬੂਤ ਦੀ ਲੋੜ ਹੀ ਨਹੀਂ ਹੈ। ਅਸੀਂ ਜਿਸ ਫੰਕਸ਼ਨ ਤੇ ਇਕੱਠੇ ਹੋਏ ਹਾਂ, ਇਹ ਉਹ ਪ੍ਰੋਫੈਸਰ ਜਿਹੜਾ 90% ਜਿਹੜਾ ਪੈਰਾਲਾਈਜ਼ਡ ਹੈ, ਅਧਰੰਗ ਦਾ ਸ਼ਿਕਾਰ ਹੈ, ਵੀਲ ਚੇਅਰ ਤੇ ਲੁਟਕਿਆ ਹੋਇਆ ਹੈ ਤੇ 7 ਸਾਲਾਂ ਤੋਂ ਜੇਲ੍ਹ 'ਚ ਹੈ। ਹੋਰ ਤੁਸੀਂ ਜੁਡੀਸ਼ਰੀ ਦਾ ਨਜ਼ਾਰਾ ਕੀ ਦੇਖਣਾ ਹੈ? ਇਹ ਸੋਫਿਸਟੀਕੇਟ ਜੁਡੀਸ਼ਰੀ ਆਪਣੀ ਦੇਖ ਲਓ। ਵੀ ਡੋ ਨਾਟ ਹੈਵ ਟੂ ਸਪੀਕ ਐਨੀ ਮੋਰ। ਸਾਨੂੰ ਕੋਈ ਹੋਰ ਇੱਥੇ ਲੈਕਚਰ ਕਰਨ ਦੀ ਲੋੜ ਹੀ ਨਹੀਂ ਹੈ। ਦੈਟ ਇਜ਼ ਇਨਫ ਟੂ ਟੈਲ ਯੂ what kind of country we are living in, what shame is this? ਵੀ ਅਸੀਂ ਕਿਸ ਮੁਲਕ 'ਚ ਰਹਿ ਰਹੇ ਹਾਂ, ਇਹ ਤੋਂ ਵੱਡੀ ਹੋਰ ਕੀ ਸ਼ਰਮ ਹੈ। ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਉਹਨੂੰ ਇੰਪ੍ਰਿਜ਼ਨ ਕੀਤਾ ਹੋਇਆ 2017 ਤੋਂ। ਮਹਾਰਾਸ਼ਟਰ ਦੇ ਸੈਸ਼ਨ ਕੋਰਟ ਨੇ ਗਾਦਚਿਰੋਲੀ ਡਿਸਟ੍ਰਿਕਟ ਦੇ ਕਿ ਹੈਵਿੰਗ ਮੋਇਸਟ ਲਿੰਕਸ ਐਂਡ ਐਨਗੇਜਿੰਗ ਇਨ ਐਕਟੀਵਿਟੀਜ਼ ਅਮਾਊਂਟਿੰਗ ਟੂ ਵੇਜਿੰਗ ਵਾਰ ਅਗੇਂਸਟ ਦਾ ਕੰਟਰੀ। ਜਿਹੜਾ 90% ਅਧਰੰਗ ਨਾਲ ਲੁਟਕਿਆ ਹੋਇਆ ਹੈ, ਉਹ ਜੰਗ ਬਚਾ ਰਿਹਾ ਹੈ ਭਾਰਤ ਦੇ ਖਿਲਾਫ। ਔਰ ਇਹ ਸਾਰੇ ਨੂੰ ਉਹਨੇ ਕਿਹਾ ਕਿ ਭਾਈ ਇਹ ਰਿਲੀਜ਼ ਕਰੋ ਇਹ ਸਾਰੇ ਨੂੰ। ਔਰ ਇਸ ਮੌਕੇ 'ਤੇ ਬਾਕੀਆਂ ਨੇ ਵੀ ਤਕਰੀਰਾਂ ਕੀਤੀਆਂ। ਪਰ ਮੈਂ ਸਮਝਦਾ ਵੀ ਇਹ ਜਿਵੇਂ ਗਾਂਧੀਅਨਸ ਵਿਦ ਦਾ ਗਨਸ, ਇਹ ਇੱਕ ਫਰੇਜ਼ ਹਰ ਥਾਂ ਕੋਟ ਕਰਨ ਲਈ ਬਣ ਗਿਆ, ਕਦੇ ਭੁੱਲੇਗਾ ਨਹੀਂ ਕਿਸੇ ਨੂੰ। ਸੋ ਅਰੁਣਧਾਤੀ ਰੋਏ ਦਾ ਇਹ ਕਹਿਣਾ ਕਿ ਇੰਡੀਆ ਇਜ਼ ਲਾਈਕ ਏ ਪਲੇਨ ਫਲਾਈਂਗ ਬੈਕਵਰਡਸ, ਇਟਸ ਹੈਡਡ ਫॉर क्रैश। ਕਿ ਆਲਰੇਡੀ ਪੁੱਠਾ ਗੇਅਰ ਲਾਇਆ ਹੋਇਆ ਔਰ ਇਹਨੇ ਤਬਾਹ ਹੋਣਾ ਹੀ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।